ਜਿਹੜਾ ਸਿਰਵਰਾ ਆ ਉਹਦੇ ਕੋਲੇ ਨਾ ਕਰਿਆ ਕਰੋ। ਉਹ ਤੇ ਇੱਕ ਬਾਦਸ਼ਾਹ ਦਾ ਵਜ਼ੀਰ ਆਪਣੇ ਲਸ਼ਕਰ ਨੂੰ ਨਾਲ ਲੈ ਕੇ ਸ਼ਿਕਾਰ ਕਰਨ ਗਏ। ਜੀ ਉਹ ਤੇ ਚਲਦੇ ਚਲਦੇ ਕਿਸੇ ਇੱਕ ਵੱਡੇ ਜੰਗਲ ਵਿੱਚ ਚਲ ਗਏ। ਜੀ ਜੰਗਲ ਬਹੁਤ ਵੱਡਾ ਸੀ, ਬਾਦਸ਼ਾਹ ਨੂੰ ਰਸਤਾ ਨਾ ਬਾਹਰ ਨਿਕਲਣੇ ਨੂੰ ਮਿਲਿਆ। ਜੀ ਹੁਣ ਬਾਦਸ਼ਾਹ ਦਾ ਵਜ਼ੀਰ ਸੋਚਦੇ ਆ ਕਿ ਰਸਤਾ ਸਾਨੂੰ ਕੌਣ ਦੱਸੇ। ਜੀ ਜਿਹੜੇ ਦੇਖਦੇ ਆ ਕਿ ਇੱਕ ਲੱਕੜਹਾਰਾ ਲੱਕੜੀਆਂ ਵੱਢਦਾ ਆ। ਜੀ ਬਾਦਸ਼ਾਹ ਨੇ ਉਸ ਲੜਕੇ ਨੂੰ ਆਵਾਜ਼ ਮਾਰੀ ਕਿ ਉਰੇ ਆਵੇ ਇੱਧਰ। ਜੀ ਲੜਕਾ ਆਇਆ, ਉਹਨਾਂ ਨੇ ਕਿਹਾ ਕਿ ਮੈਂ ਬਖਤ ਦਾ ਬਾਦਸ਼ਾਹ ਆ, ਮੈਂ ਰਸਤਾ ਭੁੱਲ ਗਿਆ ਜੀ ਕਿ ਸਾਨੂੰ ਇਹ ਰਸਤਾ ਜਿਹੜਾ ਹੈ ਨਾ ਬਾਹਰ ਨਿਕਲਣੇ ਨੂੰ ਦੱਸ ਦੇ। ਜੀ ਲੜਕਾ ਨੱਸ ਕੇ ਆਇਆ, ਕਹਿੰਦਾ ਕਿ ਮੈਨੂੰ ਨਾ ਆਪਣੀ ਅਸਵਾਰੀ ਤੇ ਬਿਠਾ ਲਾ। ਜੀ ਲੜਕਾ ਬਾਦਸ਼ਾਹ ਦੀ ਘੋੜੇ ਦੇ ਤੇ ਬੈਠ ਗਿਆ। ਜੀ ਜਿਲੇ ਬੈਠ ਗਿਆ ਤੇ ਅੱਗੇ ਗਿਆ, ਰਸਤਾ ਨਿਕਲਿਆ। ਜੀ ਤੇ ਲੜਕਾ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਆ ਤੁਹਾਡਾ ਰਸਤਾ ਆ ਗਿਆ ਤੇ ਹੁਣ ਮੈਨੂੰ ਇਜਾਜ਼ਤ ਦਿਓ। ਜੀ ਬਾਦਸ਼ਾਹ ਨੇ ਕਿਹਾ ਕਿ ਤੈਨੂੰ ਅਸੀਂ ਹੁਣ ਆਪਣੇ ਨਾਲ ਲੈ ਜਾਣਾ ਹੈ, ਜੀ ਤੇਰਾ ਕੋਈ ਪਿੱਛੇ ਹੈ ਵਾਰਸ? ਜੀ ਲੜਕੇ ਨੇ ਕਿਹਾ ਕੋਈ ਨਹੀਂ। ਤੂੰ ਕਿੱਦਾਂ ਗੁਜ਼ਾਰਾ ਕਰਨਾ? ਕਹਿੰਦਾ ਮੈਂ ਲੱਕੜੀਆਂ ਚੁੱਕ ਕੇ ਆਪਣਾ ਗੁਜ਼ਾਰਾ ਕਰਨਾ। ਜੀ ਬਾਦਸ਼ਾਹ ਤੇ ਵਜ਼ੀਰ ਉਸ ਬੱਚੇ ਨੂੰ ਲੱਕੜਹਾਰੇ ਨੂੰ ਨਾਲ ਲੈ ਗਏ। ਜੀ ਜਿਲੇ ਨਾਲ ਲਗਾਏ ਤੇ ਅੱਗੇ ਨਾ ਆਇਆ ਚੰਦਨ ਦਾ ਬਾਗ। ਜੀ ਬਾਦਸ਼ਾਹ ਦਾ ਵਜ਼ੀਰ ਉਸ ਲੜਕੇ ਨੂੰ ਲੱਕੜਹਾਰੇ ਨੂੰ ਕਹਿਣ ਲੱਗੇ ਕਿ ਆ ਬਈ ਚੰਦਨ ਦਾ ਬਾਗ ਵਾ, ਇਹ ਅਸੀਂ ਆਪਣੇ ਹੱਥਾਂ ਨਾਲ ਲਾਇਆ ਆ, ਜੀ ਇਹ ਬਾਗ ਤੈਨੂੰ ਦਿੱਤਾ, ਜੀ ਸਾਂਭ ਇਸ ਬਾਗ ਨੂੰ। ਜੀ ਲੜਕੇ ਨੂੰ ਉਹ ਬਾਗ ਸੰਭਾਲ ਕੇ ਆਪ ਚਲੇ ਗਏ। ਜੀ ਹੁਣ ਲੜਕੇ ਨੇ ਉਸ ਬਾਗ ਨੂੰ, ਚੰਦਨ ਦੇ ਬਾਗ ਨੂੰ, ਬੂਟੇ ਨੂੰ ਰੋਜ਼ ਕੱਟ ਲੈਣਾ, ਜੀ ਕੱਟ ਕੇ ਉਹਦੇ ਕੋਲੇ ਬਣਾਉਣੇ, ਕੋਲੇ ਬਣਾ ਕੇ ਤਾਂ ਉਹਨੇ ਵੇਚਣੇ। ਕਾਫੀ ਬਾਗ ਉਹਨੇ ਤਬਾਹ ਬਰਬਾਦ ਕਰ ਦਿੱਤਾ। ਇੱਕ ਦਿਨ ਬਾਗ ਦਾ ਬੂਟਾ ਵੱਢਿਆ ਤੇ ਵੱਢ ਕੇ ਉਹਨੂੰ ਕੱਟਣ ਲੱਗਾ, ਨਾ ਉਹਦੇ ਕੋਲੇ ਬਣੇ ਨਾ ਕੱਟ ਹੋ ਗਈ। ਜੀ ਤੇ ਬਾਰਿਸ਼ ਪਈ ਹੋਈ ਸੀ ਤੇ ਲੱਕੜੀ ਗਿੱਲੀ ਸੀਗੀ ਜੀ ਤੇ ਉਹਨੇ ਇਦਾਂ ਹੀ ਖਿੱਚਿਆ, ਇੱਕ ਲਾਗੇ ਸ਼ਹਿਰ ਸੀਗਾ ਉੱਥੇ ਚਲਾ ਗਿਆ। ਜਿਹੜੇ ਉਹ ਸ਼ਹਿਰੀਆਂ ਨੇ ਦੇਖਿਆ ਖੁਸ਼ਬੂਆਂ ਆਣ ਬੇਤਹਾਸ਼ਾ, ਸਾਰੇ ਸ਼ਹਿਰੀਏ ਇਕੱਠੇ ਹੋ ਗਏ। ਜੀ ਕੋਈ ਕਵੇ ਕਿ ਸਾਡੇ ਕੋਲੋਂ 20,000 ਲੈ ਲਾ, ਕੋਈ ਕਵੇ 10,000 ਲੈ ਲਾ, ਕੋਈ ਕਹੇ 30,000 ਲੈ ਲਾ। ਲੜਕਾ ਬੜਾ ਪਰੇਸ਼ਾਨ ਹੈਰਾਨ ਹੋ ਗਿਆ ਤੇ ਹੈ ਇਹ ਕੀ ਵਜ੍ਹਾ ਕੀ ਇਹਦੇ ਵਿੱਚ ਆ। ਤੇ ਅੱਗੇ ਸ਼ਹਿਰੀਏ ਕਹਿਣ ਲੱਗੇ ਤੈਨੂੰ ਨਹੀਂ ਪਤਾ, ਇਹ ਤਾਂ ਬੂਟਾ ਜਿਹੜਾ ਸੀਗਾ ਇਹ ਚੰਦਨ ਦਾ ਸੀਗਾ ਤੇ ਇਹਦੀ ਕੀਮਤ ਹੀ ਇਦਾਂ ਦੀ ਆ। ਇਹ ਤਾਂ ਬਾਗ ਚੰਦਨ ਦੇ ਬੂਟੇ ਦੀ ਲੱਕੜੀ ਨਹੀਂ ਰੱਜਦੀ। ਤੇ ਬੜਾ ਪਰੇਸ਼ਾਨ ਹੋਇਆ, ਹੈਰਾਨ ਹੋਇਆ, ਕਹਿੰਦਾ ਹੋ ਮੈਂ ਤਾਂ ਆਪਣਾ ਸਾਰਾ ਬਾਗ ਤਬਾਹ ਕਰ ਦਿੱਤਾ, ਉਹਨੇ ਬਣਾ ਕੇ ਮੈਂ ਆਪਣਾ ਬਾਗ ਤਬਾਹ ਕਰ ਦਿੱਤਾ। ਜੇ ਮੈਂ ਕਿਸੇ ਨੂੰ ਪੁੱਛਦਾ ਇਸ ਬਾਗ ਦੀ ਕਦਰ ਜਾਣਦਾ ਤਾਂ ਮੈਂ ਆਪਣਾ ਬਾਗ ਨਾ ਖਰਾਬ ਕਰਦਾ। ਮੇਰੇ ਬੱਚਿਓ, ਜਿਹੜਾ ਸਿਰਵਰਾ ਹੁੰਦਾ ਉਹ ਚੰਦਨ ਦਾ ਬਾਗ ਹੁੰਦਾ ਆ। ਜਿੱਦਾਂ ਉਸ ਲੱਕੜਹਾਰੇ ਨੇ ਤਬਾਹ ਕਰ ਲਿਆ ਬਾਗ ਆਪਣਾ, ਵੱਢ ਕੇ ਕੋਲੇ ਬਣਾ ਕੇ ਵੇਚਿਆ, ਤੇ ਜਿਹੜਾ ਸਿਰਵਰਾ ਆ ਉਹਦੇ ਕੋਲੇ ਨਾ ਕਰਿਆ ਕਰੋ। ਜਿੱਦਾਂ ਉਹ ਲੱਕੜਹਾਰਾ ਪਛਤਾਇਆ ਸੀਗਾ ਤੇ ਤੁਸੀਂ ਵੀ ਇਦਾਂ ਹੀ ਪਛਤਾਉਂਗੇ। ਚਾਹੇ ਹੋਵੇ ਤੁਹਾਡਾ ਬੜਾ ਭਰਾ, ਚਾਹੇ ਹੋਵੇ ਤੁਹਾਡਾ ਖਾਵੰਦ, ਚਾਹੇ ਹੋਵੇ ਤੁਹਾਡਾ ਬਾਪ, ਉਹ ਹੁੰਦਾ ਸਿਰਵਰਾ। ਪਤਾ ਉਸਲੇ ਚੱਲਦਾ ਜਿਸ ਵੇਲੇ ਉਹ ਸਿਰ ਪਰ ਨਹੀਂ ਹੁੰਦਾ।